ਸਤਿ ਸ਼੍ਰੀ ਅਕਾਲ ਜੀ। ਮੈਂ ਯੋਗੇਸ਼ ਗੁਰਨਾ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ। ਸੋ ਜਿੱਦਾਂ ਕਿ ਤੁਸੀਂ ਜਾਣਦੇ ਹੋ ਕਿ ਕਰੋਨਾ ਵਾਇਰਸ ਦਾ ਜਿਹੜਾ ਕਹਿਰ ਹੈ ਉਹ ਅਜੇ ਵੀ ਜਾਰੀ ਹੈ ਤੇ ਸਾਡੀਆਂ ਸਭ ਦੀਆਂ ਅਰਦਾਸਾਂ ਤੇ ਦੁਆਵਾਂ ਨੇ ਕਿ ਬੜੀ ਜਲਦੀ ਖਤਮ ਹੋਵੇ ਤੇ ਅਸੀਂ ਫੇਰ ਆਪਣੀ ਨਾਰਮਲ ਲਾਈਫ ਦੇ ਵਿੱਚ ਵਾਪਸ ਆਈਏ। ਸੋ ਅੱਜ ਇਸੇ ਮੁੱਦੇ ਦੇ ਉੱਪਰ ਗੱਲ ਕਰਨ ਦੇ ਲਈ ਮੇਰੇ ਨਾਲ ਪੰਜਾਬੀ ਫਿਲਮੀ ਅਦਾਕਾਰ ਮਲਕੀਤ ਰੌਣੀ ਸਰ, ਤੁਹਾਡੇ ਸਾਰਿਆਂ ਦੇ ਫੇਵਰਿਟ ਐਕਟਰ ਅਦਾਕਾਰ, ਤੇ ਇਹਨਾਂ ਨਾਲ ਗੱਲਾਂ ਬਾਤਾਂ ਕਰਦੇ ਹਾਂ ਕਿ ਆਖਿਰਕਾਰ ਉਹਨਾਂ ਦਾ ਇਹ ਸਮਾਂ ਕਿਵੇਂ ਬੀਤ ਰਿਹਾ ਹੈ ਤੇ ਪੰਜਾਬੀ ਫਿਲਮ ਇੰਡਸਟਰੀ ਦਾ ਫਿਊਚਰ ਹੁਣ ਉਹ ਕਿਵੇਂ ਦੇਖ ਰਹੇ ਨੇ। ਬਹੁਤ ਸਾਰੀਆਂ ਚੀਜ਼ਾਂ ਉਹਨਾਂ ਨਾਲ ਆਪਾਂ ਡਿਸਕਸ ਕਰਨ ਦੀ ਕੋਸ਼ਿਸ਼ ਹੈ ਜਿਹੜੀ ਉਹ ਕਰਦੇ ਹਾਂ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਰੌਣੀ ਸਰ, ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਮਲਕੀਤ ਰੌਣੀ। ਇੰਡੋਜ਼ ਟੀਵੀ ਦੇਖਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਮੀਦ ਕਰਦੇ ਹਾਂ ਤੁਸੀਂ ਸਾਰੇ ਸਹੀ ਸਲਾਮਤ ਹੋਵੋਗੇ, ਠੀਕ ਠਾਕ ਹੋਵੋਗੇ, ਤੰਦਰੁਸਤ ਹੋਵੋਗੇ ਜੀ। ਰੌਣੀ ਸਰ, ਸਭ ਤੋਂ ਪਹਿਲਾ ਸਵਾਲ ਇਹੀ ਪੁੱਛਣਾ ਚਾਹੂੰਗਾ ਕਿ ਇਹ ਜਿਹੜਾ ਦੌਰ ਆਇਆ, ਇਹ ਜਿਹੜਾ ਸਮਾਂ ਆਇਆ, ਸਾਰਿਆਂ ਦੇ ਲਈ ਬਹੁਤ ਔਖਾ ਹੈ। ਇਹਨੂੰ ਤੁਸੀਂ ਇੱਕ ਕਲਾਕਾਰ ਹੋਣ ਦੇ ਨਾਤੇ ਕਿਵੇਂ ਦੇਖਦੇ ਹੋ? ਬਿਲਕੁਲ ਜੀ, ਜਿਹੜੀ ਇਹ ਕਰੋਨਾ ਵਾਇਰਸ ਦੀ ਮਹਾਮਾਰੀ ਹੈ ਪੂਰੇ ਵਿਸ਼ਵ ਦੇ ਵਿੱਚ ਹੈ, ਪੂਰੀ ਦੁਨੀਆ ਦੇ ਵਿੱਚ ਹੈ, ਪੂਰੀ ਦੁਨੀਆ ਨੂੰ ਇਹਨੇ ਪ੍ਰਭਾਵਿਤ ਕੀਤਾ। ਸੋ ਮੈਂ ਸਮਝਦਾ ਕਿ ਇਹ ਬਹੁਤ ਦੁੱਖ ਦੀ ਘੜੀ ਹੈ ਸਾਡੇ ਸਾਰਿਆਂ ਦੇ ਲਈ ਜੀ। ਪਰ ਇਹ ਸਾਡੇ ਪੰਜਾਬੀ ਲੋਕਾਂ ਲਈ ਇੱਕ ਸ਼ੁਰੂ ਤੋਂ ਗੱਲ ਕਹੀ ਜਾਂਦੀ ਕਿ ਪੰਜਾਬ ਦੇ ਜੰਮਿਆਂ ਨੂੰ ਨਿਤ ਮੁਹਿੰਮਾਂ। ਸੋ ਸਾਡੇ ਲਈ ਕੋਈ ਨਾ ਕੋਈ ਮੁਹਿੰਮ, ਕੋਈ ਨਾ ਕੋਈ ਇਹੋ ਜਿਹੀ ਖੜੀ ਰਹਿੰਦੀ ਹੈ ਜਿਹਦੇ ਨਾਲ ਅਸੀਂ ਲੜਦੇ ਹਾਂ। ਪਰ ਐਕਤੀ ਇੱਕ ਇਹੋ ਜਿਹੀ ਲਾਇਲਾਜ ਬਿਮਾਰੀ ਹੈ, ਇੱਕ ਮਹਾਮਾਰੀ ਕਿਹੋ ਜਿਹੀ ਹੈ ਜਿਹੜੀ ਮੈਂ ਸਮਝਦਾ ਕਿ ਇਹੋ ਜਿਹੇ ਸਮੇਂ 'ਚ ਘਾਬਰਨ ਦੀ ਲੋੜ ਨਹੀਂ, ਇਹੋ ਜਿਹੇ ਸਮੇਂ 'ਚ ਹੌਸਲੇ ਦੀ ਲੋੜ ਹੈ। ਅਸੀਂ ਬਹੁਤ ਛੇਤੀ ਇਸ ਲਾਕਡਾਊਨ ਤੋਂ ਬਾਹਰ ਨਿਕਲਣਾ ਹੈ, ਇਸ ਬਿਮਾਰੀ ਤੋਂ ਨਿਜਾਤ ਪਾਉਣੀ ਹੈ। ਜ਼ਿੰਦਗੀ ਨੇ ਫਿਰ ਉਸੇ ਤੋਰੇ ਤੁਰਨਾ ਹੈ ਜਿਹੜੀ ਤੋਰ ਅਸੀਂ ਜ਼ਿੰਦਗੀ ਛੱਡ ਕੇ ਆਏ ਹਾਂ। ਬਿਲਕੁਲ ਜੀ। ਰੌਣੀ ਸਾਹਿਬ, ਅਗਲਾ ਸਵਾਲ ਇਹ ਆ, ਤੁਸੀਂ ਨਾਰਥ ਜ਼ੋਨ ਟੀਵੀ ਫਿਲਮ ਐਸੋਸੀਏਸ਼ਨ ਦੇ ਨਾਲ ਬੜੇ ਨੇੜੇ ਤੋਂ ਨਜ਼ਦੀਕ ਤੋਂ ਜੁੜੇ ਹੋਏ ਹੋ। ਪਿਛਲੇ ਦਿਨੀ ਅਸੀਂ ਗਤੀਵਿਧੀਆਂ ਦੇਖੀਆਂ ਕਿ ਕਿਵੇਂ ਫਿਲਮ ਇੰਡਸਟਰੀ ਦੇ ਉਹ ਲੋਕਾਂ ਦੇ ਨਾਲ ਤੁਸੀਂ ਰਾਸ਼ਨ ਸਾਂਝਾ ਕੀਤਾ, ਜਿਵੇਂ ਕਿ ਲਾਈਟਮੈਨ, ਕੈਮਰਾਮੈਨ, ਆਪਣੇ ਫਿਲਮ ਇੰਡਸਟਰੀ ਦੇ ਲੋਕਾਂ ਦਾ ਬਹੁਤ ਖਿਆਲ ਰੱਖਿਆ ਨਾਰਥ ਜ਼ੋਨ ਟੀਵੀ ਐਸੋਸੀਏਸ਼ਨ ਨੇ। ਕਿਵੇਂ ਦੇਖਦੇ ਹੋ? ਬਿਕੋਜ਼ ਇਹ ਬਾਕੀਆਂ ਦੇ ਲਈ ਵੀ ਪ੍ਰੇਰਨਾ ਹੈ, ਕਿਉਂਕਿ ਬਹੁਤ ਸਾਰੀਆਂ ਨੌਕਰੀਆਂ ਖਤਰੇ 'ਚ ਆ ਗਈਆਂ, ਬਹੁਤ ਸਾਰੇ ਲੋਕਾਂ ਦਾ ਰੁਜ਼ਗਾਰ ਖਤਰੇ 'ਚ ਪੈ ਗਿਆ। ਤੇ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ? ਕਿਉਂਕਿ ਨਾਰਥ ਜ਼ੋਨ ਨੇ ਆਪਣਾ ਫਰਜ਼ ਨਿਭਾਇਆ ਤੇ ਬਾਕੀਆਂ ਲਈ ਕੀ ਕਹਿਣਾ ਚਾਹੋਗੇ? ਦੇਖੋ ਜੀ, ਗੱਲ ਇਹ ਹੈ ਕਿ ਸਾਡੀ ਜਿਹੜੀ ਐਸੋਸੀਏਸ਼ਨ ਹੈ ਨਾਰਥ ਜ਼ੋਨ ਫਿਲਮ ਐਂਡ ਟੀਵੀ ਆਰਟਿਸਟ ਐਸੋਸੀਏਸ਼ਨ, ਜਿਹਦਾ ਛੋਟਾ ਨਾਮ ਨਜਿਫਤਾ ਹੈ। ਸੋ ਸਾਡੇ ਜਿਹੜੇ ਸੀਨੀਅਰ ਆਰਟਿਸਟ ਨੇ, ਜਿਨ੍ਹਾਂ ਦੇ ਵਿੱਚ ਗੁੱਗੂ ਗਿੱਲ ਸਾਡੇ ਚੇਅਰਮੈਨ ਨੇ, ਯੋਗਰਾਜ ਭਾਜੀ ਸਾਡੇ ਸਰਪ੍ਰਸਤ ਨੇ, ਮੈਡਮ ਨਿਰਮਲ ਰਿਸ਼ੀ, ਸਰਦਾਰ ਸੋਹੀ, ਬੀਬੀ ਵਰਮਾ ਜੀ, ਸ਼ਿਵਿੰਦਰ ਮਾਹਲ ਜੀ, ਇਸੇ ਤਰ੍ਹਾਂ ਮੈਂ ਸਮਝਦਾ ਕਿ ਗਿੱਪੀ ਗਰੇਵਾਲ, ਐਮੀ ਵਿਰਕ, ਇਹ ਸਾਡੇ ਦੋ ਵੱਡੇ ਸਟਾਰ ਨੇ। ਗਿੱਪੀ ਗਰੇਵਾਲ ਹੋਰਾਂ ਨੇ ਬਹੁਤ ਵੱਡਾ ਇਨੀਸ਼ੀਏਟਿਵ ਲਿਆ। ਸਾਡੇ ਪ੍ਰਧਾਨ ਜੀ ਗੁਰਪ੍ਰੀਤ ਘੁੱਗੀ ਹੋਰਾਂ ਨਾਲ ਗੱਲਬਾਤ ਕੀਤੀ ਤੇ ਇਸੇ ਤਰ੍ਹਾਂ ਜਿਵੇਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ, ਘਰਾਂ ਦੇ ਵਿੱਚ ਬਹਿ ਕੇ ਅਸੀਂ ਫੋਨ ਦੇ ਰਾਹੀਂ, ਵੀਡੀਓ ਕਾਨਫਰੰਸ ਦੇ ਰਾਹੀਂ ਇੱਕ ਮੀਟਿੰਗ ਕੀਤੀ ਛੋਟੀ ਜੀ। ਉਸ ਮੀਟਿੰਗ ਦੇ ਵਿੱਚ ਤੈਅ ਕੀਤਾ ਗਿਆ ਸਾਡੇ ਪ੍ਰਧਾਨ ਜੀ ਵੱਲੋਂ ਤੇ ਗਿੱਪੀ ਗਰੇਵਾਲ ਵੱਲੋਂ ਇਹ ਕਿ ਆਪੋ ਸਾਰੇ ਬਿਜ਼ਨਸ ਨੇ, ਇਹਨਾਂ ਦੀਆਂ ਆਪੋ ਆਪਣੀਆਂ ਐਸੋਸੀਏਸ਼ਨਾਂ ਨੇ, ਆਪੋ ਆਪਣੀਆਂ ਇਹਨਾਂ ਦੀਆਂ ਯੂਨੀਅਨਸ ਨੇ। ਸੋ ਉਹਨਾਂ ਨੂੰ ਯੂਨੀਅਨਸ ਨੂੰ, ਐਸੋਸੀਏਸ਼ਨ ਨੂੰ ਬੇਨਤੀ ਹੈ ਕਿ ਆਪਣੇ ਆਪਣੇ ਵਰਕਰ ਨੂੰ ਬਚਾਉਣ ਲਈ ਅੱਗੇ ਆਉਣ। ਸੋ ਇਸੇ ਮੁਹਿੰਮ ਦੇ ਤਹਿਤ ਜਦੋਂ ਗਿੱਪੀ ਗਰੇਵਾਲ ਹੋਰਾਂ ਨੇ ਇਨੀਸ਼ੀਏਟਿਵ ਲਿਆ, ਇਹ ਨਾਰਾ ਦਿੱਤਾ ਕਿ ਆਪਾਂ ਆਪਣੇ ਵਰਕਰ ਨੂੰ ਬਚਾਈਏ। ਵਰਕਰ ਨੂੰ ਬਚਾ ਲਿਆ ਭਾਵ ਤੁਸੀਂ ਆਪਣੀ ਇੰਡਸਟਰੀ ਨੂੰ ਬਚਾ ਲਿਆ। ਸੋ ਇਸੇ ਤਹਿਤ ਜਿਹੜੇ ਸਾਡੇ ਵਰਕਰ ਸੀ, ਸਾਡੇ ਲਾਈਟਮੈਨ ਸੀ, ਸਾਡੇ ਸਪੋਰਟ ਬॉय ਸੀ, ਸਾਡੇ ਮੇਕਅਪ ਮੈਨ ਸੀ, ਸਾਡੇ ਜੂਨੀਅਰ ਆਰਟਿਸਟ ਸੀ, ਜਾਂ ਇਸੇ ਤਰ੍ਹਾਂ ਰੋਜ਼ਮਰਾ ਕਮਾ ਕੇ ਖਾਣ ਵਾਲੇ ਬਹੁਤ ਸਾਰੇ ਲੋਕ ਫਿਲਮ ਇੰਡਸਟਰੀ ਨਾਲ ਜੁੜੇ ਹੋਏ ਸੀ, ਜਿਨ੍ਹਾਂ ਦੇ ਕੰਮ ਕਾਰ ਠੱਪ ਹੋ ਗਏ, ਜਿਨ੍ਹਾਂ ਦੇ ਰਾਸ਼ਨ ਪਾਣੀ ਲਈ ਔਖੇ ਹੋ ਗਏ, ਦਵਾਈਆਂ ਤੋਂ ਔਖੇ ਹੋ ਗਏ। ਸੋ ਅਸੀਂ ਇੱਕ ਗਰੁੱਪ ਬਣਾਇਆ। ਉਸ ਗਰੁੱਪ ਦੇ ਵਿੱਚ ਸਾਰਿਆਂ ਨੂੰ ਬੇਨਤੀ ਕੀਤੀ। ਮੈਂ ਸਕੱਤਰ ਹੋਣ ਦੇ ਨਾਤੇ ਇੱਕ ਛੋਟੀ ਜਿਹੀ ਵੀਡੀਓ ਬਣਾ ਕੇ ਪਾਈ। ਸਾਡੇ ਪ੍ਰਧਾਨ ਜੀ ਗੁਰਪ੍ਰੀਤ ਘੁੱਗੀ ਹੋਰਾਂ ਨੇ ਪਾਈ, ਗਿੱਪੀ ਗਰੇਵਾਲ ਹੋਰਾਂ ਨੇ ਪਾਈ। ਹੋਰ ਸਾਰੇ ਮੈਂਬਰਸ ਨੂੰ ਅਸੀਂ ਰਿਕੁਐਸਟ ਕੀਤੀ ਕਿ ਤੁਸੀਂ ਥੋੜਾ ਥੋੜਾ ਫੰਡ ਜਿਹੜਾ ਦੇ ਸਕਦੇ ਹੋ, ਜਿਹੜਾ ਕੋਈ ਦੇ ਸਕਦਾ ਹੈ। ਸੋ ਸਾਰੀ ਇੰਡਸਟਰੀ ਨੇ ਬਹੁਤ ਚੰਗੀ ਸਪੋਰਟ ਕੀਤੀ, ਸਾਰੇ ਮਿਊਜ਼ਿਕ ਇੰਡਸਟਰੀ ਨੇ ਬਹੁਤ ਸਾਰੀ ਸਪੋਰਟ ਕੀਤੀ, ਰਾਈਟਰਸ ਬਹੁਤ ਸਾਰੇ ਅੱਗੇ ਆਏ, ਮਿਊਜ਼ਿਕ ਡਾਇਰੈਕਟਰ ਬਹੁਤ ਸਾਰੇ ਅੱਗੇ ਆਏ। ਸੋ ਸਾਡੇ ਕੋਲ ਇੱਕ ਫੰਡ ਛੋਟਾ ਜਿਹਾ ਬਣਿਆ, ਅਸੀਂ ਉਸ ਫੰਡ ਦੇ ਨਾਲ ਕੰਮ ਸ਼ੁਰੂ ਕੀਤਾ। ਜਿਵੇਂ ਜਿਵੇਂ ਕੰਮ ਸ਼ੁਰੂ ਕਰਦੇ ਰਹੇ ਉਵੇਂ ਉਵੇਂ ਫੰਡ ਹੋਰ ਜੁੜਦਾ ਗਿਆ। ਸੋ ਹੁਣ ਤੱਕ ਅਸੀਂ 2300 ਪਰਿਵਾਰਾਂ ਤੱਕ ਪਹੁੰਚੇ ਹਾਂ ਪੂਰੇ ਪੰਜਾਬ ਦੇ ਵਿੱਚ, ਵੱਖ-ਵੱਖ ਜ਼ਿਲ੍ਹਿਆਂ 'ਚ ਕੰਮ ਕਰਦੇ ਹੋਏ। ਸੋ ਹੁਣ ਵੀ ਸਾਡੇ ਕੋਲ ਫੋਨ ਆਉਂਦੇ ਨੇ ਬਹੁਤ ਸਾਰੇ ਲੋਕਾਂ ਦੇ। ਫਿਰ ਅਸੀਂ ਸੋਚਿਆ ਜਿਵੇਂ ਸਾਡੀ ਪਹੁੰਚ ਹੁੰਦੀ ਹੈ ਲੋਕਾਂ ਤੱਕ, ਕਿਉਂਕਿ ਸਾਨੂੰ ਪਹੁੰਚਣ ਲਈ ਇੱਕ ਪਾਸ ਦੀ ਲੋੜ ਹੁੰਦੀ ਹੈ, ਪਰਮਿਸ਼ਨ ਦੀ ਲੋੜ ਹੁੰਦੀ ਹੈ। ਸੋ ਅਸੀਂ ਪੁਲਿਸ ਡਿਪਾਰਟਮੈਂਟ ਦੇ ਰਾਹੀਂ, ਮੋਹਾਲੀ ਪੁਲਿਸ ਨੇ ਸਾਡਾ ਬਹੁਤ ਬੜਾ ਸਹਿਯੋਗ ਦਿੱਤਾ ਇਸ ਮਾਮਲੇ ਦੇ ਵਿੱਚ। ਸਾਡੇ ਐਸਐਸਪੀ ਕੁਲਦੀਪ ਚਾਹਲ ਹੋਰੀ, ਜਿਹਨਾਂ ਦਾ ਸਾਡਾ ਡਿਪਾਰਟਮੈਂਟ ਸਾਡੇ ਨਾਲ ਹੋ ਕੇ ਰਾਸ਼ਨ 2300 ਪਰਿਵਾਰਾਂ ਤੱਕ ਪਹੁੰਚੇ ਹਾਂ ਪੂਰੇ ਪੰਜਾਬ ਦੇ ਵਿੱਚ, ਵੱਖ-ਵੱਖ ਜ਼ਿਲ੍ਹਿਆਂ 'ਚ ਕੰਮ ਕਰਦੇ ਹੋਏ।
ਸੋ ਹੁਣ ਵੀ ਸਾਡੇ ਕੋਲ ਫੋਨ ਆਉਂਦੇ ਨੇ ਬਹੁਤ ਸਾਰੇ ਲੋਕਾਂ ਦੇ। ਜੀ ਫਿਰ ਅਸੀਂ ਸੋਚਿਆ ਜਿਵੇਂ ਸਾਡੀ ਪਹੁੰਚ ਹੁੰਦੀ ਹੈ ਉਹਨਾਂ ਲੋਕਾਂ ਤੱਕ ਹੀ, ਕਿਉਂਕਿ ਸਾਨੂੰ ਪਹੁੰਚਣ ਲਈ ਜੀ ਇੱਕ ਪਾਸ ਦੀ ਲੋੜ ਹੁੰਦੀ ਹੈ, ਪਰਮਿਸ਼ਨ ਦੀ ਲੋੜ ਹੁੰਦੀ ਹੈ। ਸੋ ਅਸੀਂ ਜੀ। ਪੁਲਿਸ ਡਿਪਾਰਟਮੈਂਟ ਦੇ ਰਾਹੀਂ, ਜੀ। ਮੋਹਾਲੀ ਪੁਲਿਸ ਨੇ ਸਾਡਾ ਬਹੁਤ ਬੜਾ ਸਹਿਯੋਗ ਦਿੱਤਾ ਇਸ ਜੀ। ਮਾਮਲੇ ਦੇ ਵਿੱਚ। ਸਾਡੇ ਐਸਐਸਪੀ ਕੁਲਦੀਪ ਚਾਹਲ ਹੋਰੀ ਤੇ ਉਹਨਾਂ ਦਾ ਸਾਰਾ ਡਿਪਾਰਟਮੈਂਟ ਸਾਡੇ ਨਾਲ ਹੋ ਕੇ ਰਾਸ਼ਨ ਜੀ। ਬਣਾਉਂਦਾ ਰਿਹਾ। ਸੋ ਇਸ ਤਰ੍ਹਾਂ ਜੀ ਉਹਨਾਂ ਪਰਿਵਾਰਾਂ ਤੱਕ ਅਸੀਂ ਪਹੁੰਚ ਪਾਏ। ਮੈਂ ਸਮਝਦਾ ਅਸੀਂ ਆਪਣੀ ਜੀ। ਇੰਡਸਟਰੀ ਨੂੰ ਬਚਾਉਣ ਲਈ ਕੰਮ ਕੀਤਾ ਹੈ। ਕਿਆ ਬਾਤ। ਇਹ ਸਾਡਾ ਨਾਰਾ ਸੀ ਐਸੋਸੀਏਸ਼ਨ ਵੱਲੋਂ ਜੀ ਕਿ ਹਰ ਵਿਅਕਤੀ ਆਪੋ ਆਪਣੀ ਇੰਡਸਟਰੀ ਨੂੰ ਬਚਾਉਣ ਲਈ ਅੱਗੇ ਆਵੇ, ਫਿਰ ਅਸੀਂ ਇੰਡਸਟਰੀ ਬਚਾ ਸਕਦੇ ਹਾਂ। ਜੀ ਮੈਂ ਤੁਹਾਡੇ ਨਾਲ ਇੱਕ ਹੋਰ ਗੱਲ ਸ਼ੇਅਰ ਕਰਨੀ ਚਾਹੁੰਦਾ ਇੱਥੇ ਇੱਕ, ਕਿ ਜੀ। ਪਾਕਿਸਤਾਨ ਦੇ ਇੱਕ ਬਹੁਤ ਬੜੇ ਸ਼ਾਇਰ ਕੋਈ ਇੰਟਰਵਿਊ ਕਰ ਰਹੇ ਸੀ ਕੱਲ ਪਰਸੋਂ। ਉਹਨਾਂ ਵਿੱਚ ਜਿਹੜੇ ਇੰਟਰਵਿਊ ਕਰਨ ਵਾਲੀ ਬੀਬੀ ਐਂਕਰ ਸੀ, ਤੇ ਉਹਨੇ ਦੱਸਿਆ ਉਸ ਸ਼ਾਇਰ ਨੂੰ ਵੀ ਮੈਂ ਇਸ ਔਖੀ ਘੜੀ ਦੇ ਵਿੱਚ ਤੁਹਾਡੇ ਨਾਲ ਤੁਹਾਡੇ ਵਿਚਾਰ ਜੀ। ਦੇਣਾ ਚਾਹੁੰਦੀ ਹਾਂ। ਜੀ। ਇਸ ਔਖੀ ਘੜੀ ਦੇ ਵਿੱਚ ਕੀ ਹੋਇਆ ਹੈ ਕਿ ਪੂਰੀ ਦੁਨੀਆ ਦੇ ਵਿੱਚੋਂ 226 ਅਰਬਪਤੀ ਸੀ ਜਿਹੜੇ ਉਹ ਘਟ ਗਏ, ਜੀ ਕਮ ਹੋ ਗਏ, ਕਿਉਂਕਿ ਸਾਰੇ ਬਿਜ਼ਨਸ ਬੰਦ ਹੋਣ ਕਰਕੇ ਇਕਨੋਮੀ ਥੱਲੇ ਆ ਗਈ ਤੇ 226 ਜਿਹੜੇ ਅਰਬਪਤੀ ਘਟ ਗਏ। ਤਾਂ ਉਹ ਸ਼ਾਇਰ ਨੇ ਬੜੀ ਸੋਹਣੀ ਗੱਲ ਜੀ। ਕਹੀ। ਉਹ ਕਹਿੰਦਾ ਵੀ ਬੇਸ਼ੱਕ ਅਰਬਪਤੀ 226 ਦੀ ਬਜਾਏ ਹੋਰ ਵੀ ਘਟ ਜਾਂਦੇ, ਉਹਨਾਂ ਫਰਕ ਨਹੀਂ ਸੀ ਪੈਣਾ। ਬੇਸ਼ੱਕ ਸਾਡੇ ਵਰਗੇ ਸ਼ਾਇਰ ਘਟ ਜਾਂਦੇ, ਸਾਡੇ ਜੀ। ਵਰਗੇ ਕਲਾਕਾਰ ਵੀ ਘਟ ਜਾਂਦੇ, ਕੋਈ ਬਹੁਤਾ ਵੱਡਾ ਫਰਕ ਨਹੀਂ ਸੀ ਪੈਣਾ। ਪਰ ਜਿਹੜੇ ਮਜ਼ਦੂਰ ਲੋਕ ਨੇ, ਜੀ। ਜਿਹੜੇ ਬਿਲਡਿੰਗਾਂ ਬਣਾਉਣ ਵਾਲੇ ਨੇ, ਜਿਹੜੇ ਜੀ। ਕਿਸਾਨ ਲੋਕ ਨੇ, ਅਨਾਜ ਪੈਦਾ ਕਰਨ ਵਾਲੇ ਲੋਕ ਜੀ। ਨੇ, ਜਿੱਦਣ ਇਹ ਖਤਮ ਹੋ ਗਏ ਸਮਝ ਲਓ ਖਤਮ ਹੋ ਗਈ। ਜੀ ਸੋ ਇਹਨਾਂ ਲੋਕਾਂ ਨੇ ਦੁਨੀਆ ਦੇ ਨਿਰਮਾਣ ਕਰਨਾ ਹੈ, ਜੀ। ਦੁਨੀਆ ਨੂੰ ਖੜਾ ਕਰਨਾ ਹੈ। ਸੋ ਜੇ ਵਰਕਰ ਹੈ ਤਾਂ ਜੀ। ਇੰਡਸਟਰੀ ਹੈ। ਮੈਂ ਸਮਝਦਾ ਕੋਈ ਵੀ ਇੰਡਸਟਰੀ ਉਹ ਵਰਕਰ ਦੇ ਨਾਲ ਹੀ ਕੰਮ ਜੀ। ਕਰਦੀ ਹੈ। ਜੇ ਸਾਡੇ ਵਰਕਰ ਜਿਉਂਦੇ ਨੇ, ਸਾਡੇ ਵਰਕਰਾਂ ਦੇ ਚੁੱਲ੍ਹੇ ਚੱਲਦੇ ਨੇ, ਤਾਂ ਸਮਝਦੇ ਆ ਕਿ ਸਾਡੀ ਇੰਡਸਟਰੀ ਜੀ। ਅੱਗੇ ਕਿਸੇ ਵੀ ਹਾਲਾਤਾਂ ਵਿੱਚ ਖੜੀ ਹੋ ਸਕਦੀ ਹੈ, ਔਖੇ ਸਮੇਂ 'ਚ ਵੀ ਖੜੀ ਹੋ ਸਕਦੀ ਹੈ। ਸੋ ਇਹ ਸੋਚਦੇ ਹੋਏ ਅਸੀਂ ਇਹ ਫੈਸਲਾ ਲਿਆ ਸੀ। ਜੀ ਰੌਣੀ ਸਾਹਿਬ ਜੀ ਜੀ ਪੰਜਾਬੀ ਫਿਲਮ ਇੰਡਸਟਰੀ ਨੂੰ ਹੁਣ ਕਿਵੇਂ ਦੇਖਦੇ ਹੋ? ਬਿਕੋਜ਼ ਜਦੋਂ ਲੋਕਡਾਊਨ ਹੋਇਆ ਤਾਂ ਦੋ ਵੱਡੀਆਂ ਫਿਲਮਾਂ ਰੁਕ ਗਈਆਂ ਨੇ, ਤੇ ਉਸ ਤੋਂ ਵੀ ਖਾਸ ਤੌਰ ਤੇ ਗੱਲ ਕਰੀਏ, ਤੁਹਾਡੀ ਆਪਣੀ ਇੱਕ ਫਿਲਮ ਪੋਸਤੀ ਜਿਹੜੀ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਆਈ ਹੋਈ ਆ, ਤੇ ਕਾਫੀ ਜ਼ਿਆਦਾ ਉਸ ਫਿਲਮ ਨੂੰ ਲੈ ਕੇ ਹਾਈਪ ਬਣੀ ਹੋਈ ਆ। ਲੋਕਾਂ ਨੂੰ ਇੰਤਜ਼ਾਰ ਸੀ, ਬਹੁਤ ਦੇਰ ਬਾਅਦ ਇੱਕ ਪੰਜਾਬ ਦੀ ਰਗ ਨੂੰ ਛੂਹਣ ਵਾਲੀ ਫਿਲਮ ਸਾਨੂੰ ਦੇਖਣ ਨੂੰ ਮਿਲਣੀ ਸੀ, ਪਰ ਉਹ ਡਿਲੇ ਹੋ ਗਈ ਆ। ਇੰਡਸਟਰੀ ਦੀਆਂ ਫਿਲਮਾਂ ਦੀ ਰਿਲੀਜ਼ਿੰਗ ਨੂੰ ਕਿਵੇਂ ਦੇਖਦੇ ਹੋ, ਤੇ ਤੁਹਾਡੀ ਆਪਣੀ ਫਿਲਮ ਪੋਸਤੀ ਸਾਨੂੰ ਕਦੋਂ ਤੱਕ ਦੁਬਾਰੇ, ਜੇਕਰ ਲੋਕਡਾਊਨ ਨੂੰ ਅਰਦਾਸ ਕਰਦੇ ਆ 3 ਮਈ ਨੂੰ ਖੁੱਲਦਾ ਹੈ, ਤਾਂ ਕਿੰਨੀ ਜਲਦੀ ਸਾਡੀਆਂ ਇਹ ਫਿਲਮਾਂ ਫਲੋਰ ਤੇ ਸਾਨੂੰ ਮਿਲ ਦੇਖੋ, ਜਾਣਗੀਆਂ? ਅਸੀਂ ਫੋਨਾਂ ਦੇ ਰਾਹੀਂ ਸਾਰੀ ਇੰਡਸਟਰੀ ਇੱਕ ਦੂਜੇ ਦੇ ਟੱਚ ਵਿੱਚ ਹੈ। ਅਸੀਂ ਇਹੀ ਸੋਚ ਰਹੇ ਹਾਂ ਕਿ ਕਦੋਂ ਜੀ ਸਰਕਾਰ ਵੱਲੋਂ ਅਨਾਉਂਸਮੈਂਟ ਹੁੰਦੀ ਹੈ ਲਾਕਡਾਊਨ ਖੁੱਲ੍ਹਣ ਦੀ, ਕਦੋਂ ਸਾਨੂੰ ਇਸ ਬਿਮਾਰੀ ਤੋਂ ਨਿਜਾਤ ਮਿਲਦੀ ਹੈ। ਜਿਵੇਂ ਹੀ ਇਹ ਫੈਸਲਾ ਸਰਕਾਰ ਵੱਲੋਂ ਆਉਂਦਾ ਹੈ, ਜੀ ਉਸ ਹਿਸਾਬ ਦੇ ਨਾਲ ਇੱਕ ਲਿਸਟ ਜੀ। ਬਣੀ ਜਾਊਗੀ। ਉਹ ਲਿਸਟ ਦੇ ਹਿਸਾਬ ਦੇ ਨਾਲ ਫਿਲਮਾਂ ਰਿਲੀਜ਼ ਹੋਣਗੀਆਂ। ਜੀ ਜਦੋਂ ਲਾਕਡਾਊਨ ਸ਼ੁਰੂ ਹੋਇਆ 22 ਮਾਰਚ ਨੂੰ, ਜੀ ਉਸ ਤੋਂ ਪਹਿਲਾਂ ਸਾਡੀਆਂ 2 ਫਿਲਮਾਂ ਜੀ। ਰਿਲੀਜ਼ ਹੋਈਆਂ, ਜਿਨ੍ਹਾਂ ਨੂੰ ਲੋਕਾਂ ਨੇ ਦੋਨਾਂ ਫਿਲਮਾਂ ਨੂੰ ਬਹੁਤ ਚੰਗਾ ਹੁੰਗਾਰਾ ਦਿੱਤਾ ਸੀ। ਉਹਨਾਂ ਫਿਲਮਾਂ ਨੂੰ 2 ਹੀ ਦਿਨ ਮਿਲੇ ਨੇ, ਜਿਨ੍ਹਾਂ ਦੇ ਵਿੱਚ ਇੱਕੋ ਮਿੱਕੇ ਫਿਲਮ ਸਤਿੰਦਰ ਸਰਤਾਜ ਦੀ ਫਿਲਮ, ਤੇ ਇਸੇ ਤਰ੍ਹਾਂ ਚੱਲ ਮੇਰਾ ਪੁੱਤ ਅਮਰਿੰਦਰ ਗਿੱਲ ਹੋਰਾਂ ਦੀ ਫਿਲਮ, ਜੀ 2 ਫਿਲਮਾਂ ਨੂੰ ਲੋਕਾਂ ਦਾ ਬਹੁਤ ਚੰਗਾ ਹੁੰਗਾਰਾ ਸੀ। ਸੋ ਅਸੀਂ ਉਮੀਦ ਕਰਦੇ ਹਾਂ ਕਿ ਲਾਕਡਾਊਨ ਖੁੱਲਣ ਤੇ ਜੀ। ਇਹ ਦੋਨੇ ਫਿਲਮਾਂ ਤੋਂ ਬਾਅਦ ਜਿਵੇਂ ਬਾਰੀ ਆਉਂਦੀ ਹੈ, ਉਹ ਕੈਲੰਡਰ ਬਣਦਾ ਇੱਕ ਨਵੀਆਂ ਫਿਲਮਾਂ ਦਾ। ਐਸ ਸੂਨ ਪੋਸੀਬਲ ਅਸੀਂ ਬਹੁਤ ਛੇਤੀ ਇਹ ਜੀ। ਫਿਲਮ ਜਿਹੜੀ ਪੋਸਟ ਹੈ ਤੁਹਾਡੇ ਦੇ ਸਾਹਮਣੇ ਲੈ ਕੇ ਆਵਾਂਗੇ। ਜੀ ਮੈਂ ਸਮਝਦਾ ਕਿ ਸਿਨੇਮਾ ਜਿਨ੍ਹਾਂ ਦੌਰਾਂ ਦੇ ਵਿੱਚੋਂ ਗੁਜ਼ਰਦਾ ਹੋਇਆ ਅੱਜ ਇੱਕ ਬਹੁਤ ਅੱਛੀ ਬੁਲੰਦੀ ਤੇ ਪਹੁੰਚਿਆ ਸੀ ਸਾਡਾ ਪੰਜਾਬੀ ਸਿਨੇਮਾ। ਪੂਰੇ ਵਿਸ਼ਵ ਦੇ ਵਿੱਚ ਸਾਡੀਆਂ ਫਿਲਮਾਂ ਰਿਲੀਜ਼ ਹੁੰਦੀਆਂ ਸੀ। ਸਾਡੇ ਸਿਨੇਮੇ ਨੂੰ ਜੀ। ਇੱਕ ਬਹੁਤ ਵੱਡਾ ਅਸਰ ਪੈਣ ਵਾਲਾ ਹੈ ਲਾਕਡਾਊਨ ਤੋਂ ਬਾਅਦ, ਕਿਉਂਕਿ ਲਾਕਡਾਊਨ ਜੇ ਮਈ ਦੇ ਵਿੱਚ ਖੁੱਲ ਵੀ ਜਾਂਦਾ ਹੈ, ਸਾਨੂੰ ਲੋਕਾਂ ਨੂੰ ਸਿਨੇਮੇ ਵਿੱਚ ਲਿਆਉਣ ਲਈ ਟਾਈਮ ਜੀ। ਲੱਗਣਾ ਹੈ। ਸੋ ਜੀ। ਸਾਡੇ ਲਈ ਇਹ ਲਾਕਡਾਊਨ, ਇਸ ਇੰਡਸਟਰੀ ਲਈ, ਫਿਲਮ ਲਾਈਨ ਲਈ ਲਾਕਡਾਊਨ ਥੋੜਾ 2-4 ਮਹੀਨੇ ਹੋਰ ਲੰਬਾ ਚੱਲ ਬਿਲਕੁਲ। ਸਕਦਾ ਹੈ ਸਾਡੇ ਲੋਕਾਂ ਲਈ। ਸੋ ਇਹ ਸਾਨੂੰ ਮਿਹਨਤ ਕਰਨੀ ਪਊਗੀ, ਲੋਕਾਂ ਨੂੰ ਅਸੀਂ ਕਿਵੇਂ ਸਿਨੇਮਿਆਂ ਤੱਕ ਲੈ ਕੇ ਆਉਂਦੇ ਹਾਂ। ਸੋ ਉਸ ਤਰ੍ਹਾਂ ਜਿਹੜੀਆਂ ਫਿਲਮਾਂ ਜੀ। ਬਣੀਆਂ ਪਈਆਂ ਨੇ ਇਸ ਸਾਲ ਜੀ। ਹੋਰ ਰਿਲੀਜ਼ ਹੋਣਗੀਆਂ, ਸ਼ੂਟਿੰਗਾਂ ਹੋਰ ਲੇਟ ਖੜੀਆਂ ਹੋਣਗੀਆਂ। ਮੈਂ ਸਮਝਦਾ ਸਾਡੀ ਜੀ। ਫਿਲਮ ਲੈਣ ਲਈ ਥੋੜਾ ਜਿਹਾ ਹੋਰ ਵੱਡਾ ਸੰਕਟ ਦਾ ਸਮਾਂ ਆ ਸਕਦਾ ਅੱਗੇ, ਕਿਉਂਕਿ ਜਿਹੜੇ ਵਰਕਰ ਰੋਜ਼ ਕਮਾ ਕੇ ਖਾਣ ਵਾਲੇ ਜੀ। ਨੇ, ਇੱਕਦਮ ਸ਼ੂਟਿੰਗਾਂ ਸ਼ੁਰੂ ਨਹੀਂ ਹੋਣੀਆਂ। ਉਹਨਾਂ ਨੂੰ ਫੇਰ ਸਾਨੂੰ ਕੋਈ ਹੈਲਪ ਦੇਣੀ ਪੈਣੀ ਹੈ, ਉਹਨਾਂ ਨੂੰ ਫੇਰ ਸਾਨੂੰ ਮੋਢੇ ਨਾਲ ਜੀ। ਮੋਢਾ ਖੜਾ ਹੋਣਾ ਪੈਣਾ ਹੈ ਉਹਨਾਂ ਦੇ ਲਈ ਕਿ ਅੱਗੇ ਇੰਡਸਟਰੀ ਨੂੰ ਚਲਾਉਣ ਦੇ ਲਈ ਉਹ ਵਰਕਰ ਫਿਰ ਉਸੇ ਤਰ੍ਹਾਂ ਮਿਹਨਤ ਕਰਨ। ਸੋ ਇੱਕ ਲੰਬਾ ਸਮਾਂ ਲੱਗਣਾ ਹੈ। ਜਿਵੇਂ ਹੀ ਲਾਕਡਾਊਨ ਖੁੱਲਦਾ ਹੈ, ਇਹ ਬਿਮਾਰੀ ਤੋਂ ਸਾਨੂੰ ਨਿਜਾਤ ਮਿਲਦੀ ਹੈ, ਉਸੇ ਥੋੜੇ ਦਿਨਾਂ ਤੋਂ ਬਾਅਦ ਹੀ ਅਸੀਂ ਮੀਟਿੰਗਾਂ ਕਰਕੇ ਸਾਰੇ ਪ੍ਰੋਡਿਊਸਰ ਸਾਹਿਬਾਨ ਆਪਸ ਵਿੱਚ ਮਿਲ ਕੇ, ਡਿਸਟ੍ਰੀਬਿਊਟਰ ਸਾਹਿਬਾਨ ਜੀ ਆਪਸ ਵਿੱਚ ਮਿਲ ਕੇ ਇਹ ਨਵੀਂ ਲਿਸਟ ਤਿਆਰ ਕਰਨਗੇ ਕਿ ਕਿਹੜੀ ਫਿਲਮ ਕਦੋਂ ਰਿਲੀਜ਼ ਹੁੰਦੀ ਹੈ। ਸੋ ਮੈਂ ਸਮਝਦਾ ਪੰਜਾਬੀ ਸਿਨੇਮੇ ਲਈ ਇੱਕ ਚੰਗਾ ਦੌਰ ਸ਼ੁਰੂ ਆਇਆ ਸੀ, ਜਿਹਨੂੰ ਇੱਕ ਬਹੁਤ ਵੱਡੀ ਬ੍ਰੇਕ ਲੱਗੀ ਹੈ। ਸੋ ਸਾਡੇ ਕੋਲੇ ਜੀ। ਆਗਾਸ ਵਰਗੀਆਂ ਫਿਲਮਾਂ ਸੀ, ਸਾਡੇ ਕੋਲੇ ਚੱਲ ਰਹੀ ਉਹ ਵਰਕਰ ਫਿਰ ਉਸੇ ਤਰ੍ਹਾਂ ਜੀ। ਮਿਹਨਤ ਕਰਨ। ਸੋ ਇੱਕ ਲੰਬਾ ਸਮਾਂ ਲੱਗਣਾ ਹੈ। ਜਿਵੇਂ ਹੀ ਜੀ ਲਾਕਡਾਊਨ ਖੁੱਲਦਾ ਹੈ,
ਇਹ ਬਿਮਾਰੀ ਤੋਂ ਸਾਨੂੰ ਨਿਜਾਤ ਮਿਲਦੀ ਹੈ। ਬਿਲਕੁਲ ਉਸੇ ਥੋੜੇ ਦਿਨਾਂ ਤੋਂ ਬਾਅਦ ਹੀ ਅਸੀਂ ਮੀਟਿੰਗਾਂ ਕਰਕੇ ਸਾਰੇ ਪ੍ਰੋਡਿਊਸਰ ਸਾਹਿਬਾਨ ਆਪਸ ਵਿੱਚ ਮਿਲ ਕੇ, ਡਿਸਟ੍ਰੀਬਿਊਟਰ ਸਾਹਿਬਾਨ ਆਪਸ ਵਿੱਚ ਮਿਲ ਕੇ ਇਹ ਨਵੀਂ ਲਿਸਟ ਤਿਆਰ ਕਰਨਗੇ ਕਿ ਕਿਹੜੀ ਫਿਲਮ ਕਦੋਂ ਰਿਲੀਜ਼ ਹੁੰਦੀ ਹੈ। ਸੋ ਮੈਂ ਸਮਝਦਾ ਪੰਜਾਬੀ ਸਿਨੇਮੇ ਲਈ ਇੱਕ ਚੰਗਾ ਦੌਰ ਸ਼ੁਰੂ ਹੋਇਆ ਸੀ, ਜਿਹਨੂੰ ਇੱਕ ਬਹੁਤ ਬੜੀ ਬ੍ਰੇਕ ਲੱਗੀ ਹੈ। ਸੋ ਸਾਡੇ ਕੋਲੇ ਅਰਦਾਸ ਵਰਗੀਆਂ ਫਿਲਮਾਂ ਸੀ, ਸਾਡੇ ਕੋਲੇ ਚੱਲ ਮੇਰਾ ਪੁੱਤ ਵਰਗੀਆਂ ਫਿਲਮਾਂ ਸੀ, ਲਵ ਪੰਜਾਬ ਵਰਗੀਆਂ ਫਿਲਮਾਂ ਸੀ, ਸਾਡੇ ਕੋਲ ਹਰਦੀਤਾ ਵਰਗੀਆਂ ਫਿਲਮਾਂ ਸੀ, ਨੈਸ਼ਨਲ ਅਵਾਰਡ ਫਿਲਮਾਂ, ਖਿਡਾਰੀ ਤੇ ਫਿਲਮ ਬਣਦੀ ਹੈ। ਸੋ ਸਾਡੇ ਕੋਲ ਰੱਬ ਦਾ ਰੇਡੀਓ ਵਰਗੀ ਫਿਲਮ ਸੀ, ਸਾਡੇ ਕੋਲ ਸੁਰਖੀ ਬਿੰਦੀ ਵਰਗੀ ਫਿਲਮ ਸੀ, ਸਾਡੇ ਕੋਲ ਗੁੱਡੀਆਂ ਪਟੋਲੇ ਵਰਗੀਆਂ ਫਿਲਮਾਂ। ਮਤਲਬ ਇਹ ਸਾਰੀਆਂ ਮੈਂ ਫਿਲਮਾਂ ਜਿਹਦੇ ਨਾਂ ਲਏ ਹੈ, ਇਹ ਸਾਰੀਆਂ ਫਿਲਮਾਂ ਉਹ ਫਿਲਮਾਂ ਨੇ ਜਿਹੜੀਆਂ ਅਲੱਗ-ਅਲੱਗ ਵਿਸ਼ਿਆਂ ਤੇ ਬਣੀਆਂ ਫਿਲਮਾਂ ਨੇ। ਸੋ ਉਸੇ ਲੜੀ ਦੇ ਤਹਿਤ ਹੁਣ ਪੋਸਟ ਦੀ ਫਿਲਮ ਆ ਰਹੀ ਸੀ, ਜਿਹੜੀ ਇਹ ਦੱਸਣ ਦੀ ਕੋਸ਼ਿਸ਼ ਕਰ ਰਹੀ ਸੀ ਕਿ ਜਦੋਂ ਬੱਚਾ ਇਸ ਧਰਤੀ ਦੇ ਉੱਤੇ ਪੈਦਾ ਹੁੰਦਾ ਹੈ, ਸਭ ਤੋਂ ਪਹਿਲਾਂ ਆਪਣੇ ਮਾਂ-ਬਾਪ ਤੋਂ ਸਿੱਖਦਾ ਹੈ, ਉਸ ਤੋਂ ਬਾਅਦ ਸਕੂਲੇ ਜਾਂਦਾ, ਟੀਚਰਾਂ ਤੋਂ ਸਿੱਖਦਾ ਹੈ, ਫਿਰ ਆਪਣੀ ਵਿੱਦਿਆ ਪੂਰੀ ਕਰਨ ਤੋਂ ਬਾਅਦ ਉਹ ਸਮਾਜ ਵਿੱਚ ਆ ਕੇ, ਸਮਾਜ ਜਿਹੜਾ ਰਾਜਨੀਤਿਕ ਮਾਹੌਲ ਹੈ ਸਾਡੇ ਸਟੇਟ ਦਾ, ਉਸ ਮਾਹੌਲ ਤੋਂ ਸਿੱਖ ਕੇ ਇੱਕ ਸਮਾਜ ਦਾ ਪ੍ਰੋਡਕਟ ਬਣਦਾ ਹੈ। ਇਹ ਤਿੰਨੇ ਤਰ੍ਹਾਂ ਰਲ ਕੇ ਕਿਹੋ ਜਿਹਾ ਪ੍ਰੋਡਕਟ ਸਾਡੀ ਸਮਾਜ ਦੇ ਲਈ ਪੇਸ਼ ਕਰਦੀਆਂ ਨੇ, ਸਾਹਮਣੇ ਰੱਖਦੀਆਂ ਨੇ, ਸੇਵਾ ਲਈ ਸਾਡੇ ਸਮਾਜ ਦੇ ਵਿੱਚ ਭੇਜਦੀਆਂ ਨੇ, ਉਹ ਤੇ ਡਿਪੈਂਡ ਕਰਦਾ ਹੈ ਕਿ ਕਿਹੋ ਜਿਹੀ ਫਿਲਮ ਸੀ। ਮੈਨੂੰ ਨਹੀਂ ਪਤਾ ਕਿ ਕੱਲ ਨੂੰ ਇਸ ਫਿਲਮ ਦਾ ਬਿਜ਼ਨਸ ਕੀ ਹੋਊਗਾ, ਪਰ ਇੱਕ ਵੱਖਰੇ ਵਿਸ਼ੇ ਦੀ ਫਿਲਮ ਸੀ ਜਿਹੜੀ ਮੈਂ ਸਮਝਦਾ ਕਿ ਪੰਜਾਬੀ ਸਿਨੇਮੇ 'ਚ ਇਹੋ ਜਿਹੇ ਵਿਸ਼ੇ ਨਹੀਂ ਆਏ। ਪੰਜਾਬੀ ਸਿਨੇਮੇ ਦਾ ਸੁਨਹਿਰਾ ਦੌਰ ਸੀ। ਸੋ ਮੈਂ ਕਾਮਨਾ ਕਰਦਾ ਕਿ ਜਿਸ ਦੌਰ ਤੇ ਸਾਡਾ ਸਿਨੇਮਾ ਪਹੁੰਚਿਆ ਹੋਇਆ ਸੀ, ਅਸੀਂ ਫਿਰ ਇਸ ਲਾਕਡਾਊਨ ਤੋਂ ਬਾਅਦ ਸਿਨੇਮੇ ਨੂੰ ਉੱਥੇ ਲਿਜਾਣ 'ਚ ਕਾਮਯਾਬ ਹੋਵਾਂਗੇ। ਆਖਰੀ ਸਵਾਲ ਰੌਣੀ ਸਾਹਿਬ, ਕਲਾਕਾਰਾਂ ਤੋਂ ਬਹੁਤ ਇੰਸਪਾਇਰ ਹੁੰਦੇ ਨੇ, ਤੁਸੀਂ ਕਲਾਕਾਰ ਹੋ, ਲੋਕਪ੍ਰਿਯ ਕਲਾਕਾਰ ਹੋ, ਤੁਹਾਨੂੰ ਸਾਰੀ ਦੁਨੀਆ ਪੰਜਾਬੀ ਬਹੁਤ ਪਿਆਰ ਕਰਦੇ ਨੇ। ਤੁਸੀਂ ਪਰਸਨਲੀ ਤੌਰ ਤੇ ਕਲਾਕਾਰ ਤੋਂ ਪਹਿਲਾਂ ਇੱਕ ਇਨਸਾਨ ਹੋ, ਇੱਕ ਇਨਸਾਨ ਦੇ ਤੌਰ ਤੇ ਤੁਸੀਂ ਕਿਵੇਂ ਤੁਸੀਂ ਖੁਦ ਪਰਸਨਲੀ ਕਿਵੇਂ ਡੀਲ ਕਰ ਰਹੇ ਹੋ? ਤੁਸੀਂ ਵੀ ਘਰਾਂ ਦੇ ਵਿੱਚ ਬੰਦ ਹੋ, ਘਰਾਂ ਦੇ ਵਿੱਚ ਰਹਿਣ ਲਈ ਮਜਬੂਰ ਹੋ, ਤੁਸੀਂ ਕਿਵੇਂ ਡੀਲ ਕਰ ਰਹੇ ਹੋ ਤਾਂ ਕਿ ਤੁਹਾਡੇ ਕੋਲੋਂ ਕੁਝ ਤੁਹਾਡੇ ਫੈਨਸ ਜਾਂ ਜਿਹੜੇ ਪੰਜਾਬੀ ਆਡੀਅנס ਤੁਹਾਨੂੰ ਪਿਆਰ ਕਰਦੀ ਹੈ, ਉਹਨਾਂ ਨੂੰ ਕੀ ਸੁਨੇਹਾ ਜਾਂ ਕੀ ਉਹਨਾਂ ਨਾਲ ਗੱਲ ਸਾਂਝੀ ਪਰਸਨਲ ਤੌਰ ਤੇ ਕਰਨੀ ਚਾਹੋਗੇ? ਦੇਖੋ, ਮੈਂ ਸਮਝਦਾ ਜਾਤੀ ਤੌਰ ਤੇ ਕਿ ਇਸ ਧਰਤੀ ਦੇ ਉੱਤੇ ਸਭ ਤੋਂ ਜਿਹੜੀ ਉੱਤਮ ਚੀਜ਼ ਆ ਉਹ ਮਨੁੱਖ ਕੁਦਰਤ ਦਾ ਭੇਜਿਆ ਹੋਇਆ ਜੀ। ਸੋ ਜੇ ਮਨੁੱਖ ਕੁਦਰਤ ਨੇ ਭੇਜਿਆ, ਸਾਡੇ ਕੋਲ ਦਿਮਾਗ ਹਨਗੇ ਨੇ, ਅਸੀਂ ਦਿਮਾਗਾਂ ਦੇ ਨਾਲ ਸੋਚ ਸਕਦੇ ਹਾਂ, ਅਸੀਂ ਸੋਚ ਕੇ ਇਸ ਜੀਵਨ ਨੂੰ ਹੋਰ ਬਿਹਤਰ ਬਣਾ ਸਕਦੇ ਹਾਂ। ਸੋ ਹੋਰ ਬਿਹਤਰ ਬਣਾਉਣ ਦੇ ਲਈ ਸਾਨੂੰ ਜਿਹੜੀ ਸਭ ਤੋਂ ਵੱਡੀ ਲੋੜ ਹੈ, ਆਪਣੇ ਆਲੇ ਦੁਆਲੇ ਨਿਗਾਹ ਮਾਰਨ ਦੀ ਲੋੜ ਹੈ ਕਿ ਸਾਡੇ ਆਲੇ ਦੁਆਲੇ ਵਿੱਚ ਕੀ ਹੋ ਰਿਹਾ, ਸਾਡੇ ਸਮਾਜ ਜਿਹੜੀ ਕਹਾਣੀ ਬੰਦ ਹੈ, ਕੀ ਉਹਦਾ ਦਰਦ ਸਾਡੇ ਅੰਦਰ ਹੈ, ਕਿਹਨਾਂ ਲੋਕਾਂ ਨੂੰ ਸਾਡੀ ਲੋੜ ਹੈ। ਬਿਨਾਂ ਸ਼ੱਕ ਜਿਹੜੀ ਇਹ ਮਹਾਮਾਰੀ ਹੈ, ਇੱਕ ਬਹੁਤ ਵੱਡੀ ਮਹਾਮਾਰੀ ਹੈ। ਮੈਂ ਪਹਿਲਾਂ ਵੀ ਗੱਲ ਕਰਕੇ ਹਟਿਆ ਕਿ ਇਹ ਦੁਸ਼ਮਣ ਅਦਿੱਖ ਹੈ, ਇਹਨੇ ਬਹੁਤ ਸਾਰੀਆਂ ਸਾਤੋਂ ਜਾਨਾਂ ਲੈ ਲਈਆਂ, ਕੀਮਤੀ ਜਾਨਾਂ ਖੋਹ ਲਈਆਂ। ਉਹ ਹਮੇਸ਼ਾ ਉਹਨਾਂ ਦਾ ਦਰਦ ਸਾਡੇ ਦਿਲਾਂ ਵਿੱਚ ਰਹੂਗਾ, ਪਰ ਜਿੱਥੇ ਅਸੀਂ ਉਹਨਾਂ ਲੋਕਾਂ ਨੂੰ ਯਾਦ ਕਰਦੇ ਰਹਾਂਗੇ, ਉੱਥੇ ਅਸੀਂ ਜਿੰਨੀ ਉਮਰ ਜਿਹੜੀ ਹੁਣ ਸਾਡੀ ਪੀੜ੍ਹੀ ਦੁਨੀਆ ਤੇ ਜਿਉਂਦੀ ਹੈ, ਉਹਨਾਂ ਲੋਕਾਂ ਨੂੰ ਸਲੂਟ ਕਰਦੀ ਰਹੂਗੀ ਜਿਨ੍ਹਾਂ ਲੋਕਾਂ ਨੇ ਇਸ ਟਾਈਮ ਫਰੰਟ ਦੇ ਉੱਤੇ ਆ ਕੇ ਕੰਮ ਕੀਤਾ, ਜਿਨ੍ਹਾਂ ਦੇ ਵਿੱਚ ਸਾਡੇ ਡਾਕਟਰ ਸਾਹਿਬਾਨ ਨੇ, ਸਾਡੀਆਂ ਨਰਸ ਭੈਣਾਂ ਨੇ, ਸਾਡਾ ਪੈਰਾਮੈਡੀਕਲ ਸਟਾਫ ਹੈ, ਸਾਡੇ ਸਫਾਈ ਸੇਵਕ ਨੇ, ਸਾਡੇ ਡਰਾਈਵਰ ਸਾਹਿਬਾਨ ਨੇ, ਇਸੇ ਤਰ੍ਹਾਂ ਸਾਡਾ ਪੁਲਿਸ ਡਿਪਾਰਟਮੈਂਟ ਹੈ, ਇਸੇ ਤਰ੍ਹਾਂ ਸਾਡਾ ਪੱਤਰਕਾਰ ਭਾਈਚਾਰਾ ਜਿਹੜਾ ਸਾਨੂੰ ਪਲ ਪਲ ਦੀ ਖਬਰ ਦਿੰਦਾ ਹੈ। ਸੋ ਇਹ ਮੈਂ ਸਾਰੇ ਜਿਹੜੇ ਡਿਪਾਰਟਮੈਂਟਾਂ ਦੇ ਨਾਂ ਲਏ ਨੇ, ਇਹ ਲੋਕ ਸਵੇਰੇ ਆਪਣੇ ਘਰਾਂ ਤੋਂ ਨਿਕਲਦੇ ਨੇ, ਜਦੋਂ ਸ਼ਾਮੀ ਘਰ ਵਾਪਸ ਆਉਂਦੇ ਨੇ ਆਪਣੇ ਬੱਚਿਆਂ ਕੋਲੇ, ਤਾਂ ਮੈਂ ਸਮਝਦਾ ਉਹ ਬਿਮਾਰੀ ਨਾਲ ਲੈ ਕੇ ਆਉਂਦੇ ਨੇ। ਤਾਂ ਬੱਚਿਆਂ ਨੂੰ ਜਦੋਂ ਦੇਖਦੇ ਨੇ, ਉਹਨਾਂ ਦੇ ਮਨਾਂ 'ਚ ਖਿਆਲ ਜ਼ਰੂਰ ਆਉਂਦਾ ਹੈ ਵੀ ਸ਼ਾਇਦ ਲੋਕ ਦੇਖੋ ਲੱਗੇ ਹੋਏ ਨੇ, ਕੋਈ ਲੰਗਰ ਬਣਾ ਕੇ ਵੰਡ ਰਿਹਾ ਹੈ, ਕੋਈ ਕਿੱਟਾਂ ਵੰਡ ਰਿਹਾ ਹੈ, ਕੋਈ ਇਸ ਟਾਈਮ ਰਾਸ਼ਨ ਵੰਡ ਰਿਹਾ ਹੈ। ਅਲੱਗ-ਅਲੱਗ ਲੋਕ ਆਪਣੀ ਵਿੱਤ ਦੇ ਮੁਤਾਬਕ ਸੇਵਾ ਕਰਨ, ਸਮਾਜ ਸੇਵੀ ਸੰਸਥਾਵਾਂ ਲੱਗੀਆਂ ਹੋਈਆਂ ਨੇ। ਪਰ ਇਸੇ ਸਮਾਜ ਦੇ ਵਿੱਚ ਤੁੱਛ ਲੋਕ ਨੇ, ਬਹੁਤ ਥੋੜੇ ਲੋਕ ਨੇ, ਜਿਨ੍ਹਾਂ ਨੂੰ ਆਪੋ ਧਾਪੀ ਪਈ ਹੋਈ ਹੈ ਵੀ ਅਸੀਂ ਅੱਜ ਪੈਸਾ ਕਮਾ ਲਈਏ, ਸਮਾਨ ਦੇ ਰੇਟ ਵੱਧ ਲਾ ਕੇ, ਜਾਂ ਅਸੀਂ ਸਮਾਨ ਲੈ ਕੇ ਘਰਾਂ ਜਮ੍ਹਾਂ ਕਰ ਲਈਏ। ਸੋ ਇਹ ਵੀ ਇੱਕ ਛੋਟੀਆਂ, ਬਹੁਤ ਛੋਟੀਆਂ ਗੱਲਾਂ ਨੇ। ਜਦੋਂ ਦੁਨੀਆ ਸਾਰੀ ਲੜ ਰਹੀ ਹੈ, ਜਾਨ ਲਈ ਮਰ ਰਹੀ ਹੈ, ਮਨੁੱਖਤਾ ਲਈ ਕੰਮ ਕਰ ਰਹੀ ਹੈ, ਉਸ ਟਾਈਮ ਮੈਂ ਕਹਿੰਦਾ ਸਾਡੇ ਦਿਮਾਗ ਸਾਫ਼ ਹੋਣੇ ਚਾਹੀਦੇ ਨੇ। ਇੱਕ ਗੱਲ ਤੁਸੀਂ ਨੋਟ ਕਰਿਓ, ਮੈਂ ਤੁਹਾਡੇ ਮਾਧਿਅਮ ਰਾਹੀਂ ਦੱਸਣਾ ਚਾਹੁੰਦਾ, ਜਦੋਂ ਦੀ ਕਰੋਨਾ ਬਿਮਾਰੀ ਆਈ ਹੈ, ਉਦੋਂ ਦੀ ਸਾਡੇ ਜਿਹੜੀ ਬਾਕੀ ਲੋਕਾਂ ਦੀ ਡੈਥ ਰੇਟ ਹੈ, ਰੇਟਸ ਘਟ ਗਈ ਕਿੰਨੀ। ਹੁਣ ਦੇਖੋ, ਸਾਰੇ ਛੋਟੇ ਤੋਂ ਲੈ ਕੇ ਵੱਡੇ ਡਾਕਟਰ ਹਸਪਤਾਲ ਅੱਗੇ ਮਰੀਜ਼ਾਂ ਨਾਲ ਭਰੇ ਹੁੰਦੇ ਸੀ। ਹੁਣ ਨਾ ਕਿਸੇ ਦਾ ਮੋਢਾ ਦੁਖਦਾ, ਨਾ ਕਿਸੇ ਦਾ ਗੋਡਾ ਦੁਖਦਾ, ਨਾ ਕਿਸੇ ਦੀ ਜਾੜ ਦੁਖਦੀ, ਨਾ ਕਿਸੇ ਨੂੰ ਬੁਖਾਰ ਚੜ੍ਹਦਾ, ਕਿਉਂਕਿ ਸਾਡੇ ਦਿਮਾਗਾਂ ਦੇ ਵਿੱਚ ਇੱਕੋ ਇੱਕ ਖਿਆਲ ਆ ਰਿਹਾ, ਕਰੋਨਾ ਬਿਮਾਰੀ ਉਹ ਵੱਡੀ ਬਿਮਾਰੀ ਹੈ। ਉਦੋਂ ਦੇ ਐਕਸੀਡੈਂਟ ਬਹੁਤ ਘੱਟ ਹੋਏ ਨੇ, ਬਹੁਤ ਥੋੜੇ ਐਕਸੀਡੈਂਟ ਹੋਏ। ਸੋ ਇਸ ਤਰ੍ਹਾਂ ਮੈਂ ਕਰਕੇ ਗੱਲ ਕਰਦਾ ਕਿ ਸਾਨੂੰ ਜਿੰਨੇ ਲੋਕਾਂ ਦੇ ਡੈਥ ਭੋਗ ਪਏ ਨੇ, ਜਾਂ ਬਹੁਤ ਸਾਰੇ ਲੋਕਾਂ ਨੂੰ ਮਜਬੂਰੀ 'ਚ ਵਿਆਹ ਕਰਨੇ ਪਏ ਨੇ, ਬਿਲਕੁਲ ਲੋਕਾਂ ਨੇ ਸਾਦੇ ਵਿਆਹ ਕੀਤੇ ਨੇ, ਸਾਦੇ ਭੋਗ ਪਾਏ ਨੇ। ਮੈਂ ਸਮਝਦਾ ਜਾਗਦੀ ਜ਼ਮੀਰ ਵਾਲੇ ਲੋਕ ਲਾਕਡਾਊਨ ਤੋਂ ਬਾਅਦ ਇੱਕ ਨਵੇਂ ਸਿਰੇ ਤੋਂ ਜ਼ਿੰਦਗੀ ਸ਼ੁਰੂ ਕਰਨਗੇ। ਇਹ ਜਿਹੜੀ ਫਜ਼ੂਲ ਖਰਚੀਆਂ ਹੈ,
ਇਹ ਜਿਹੜੀ ਲੋਕਾਂ ਨਾਲ ਈਰਖਾਬਾਜ਼ੀ ਹੈ, ਇਹ ਜਿਹੜੀ ਹਉਮੈਬਾਜ਼ੀ ਹੈ, ਇਹ ਸਾਰੀ ਛੱਡ ਕੇ ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰਨਗੇ ਲੋਕ। ਮੈਨੂੰ ਮੇਰੀ ਉਮੀਦ ਹੈ, ਮੈਂ ਇਹ ਕਾਮਨਾ ਕਰਦਾ ਜੀ। ਕੀ ਬਾਤ ਹੈ ਜੀ, ਕੀ ਬਾਤ ਹੈ। ਬਹੁਤ ਸੋਹਣੀਆਂ ਗੱਲਾਂ ਦੋਸਤੋ ਰੌਣੀ ਸਾਹਿਬ ਨੇ ਸਾਡੇ ਨਾਲ ਸਾਂਝੀਆਂ ਕੀਤੀਆਂ। ਇਹੀ ਮਕਸਦ ਸੀ ਸਾਡਾ ਰੌਣੀ ਸਾਹਿਬ ਨਾਲ ਗੱਲ ਕਰਨ ਦਾ ਕਿ ਇੱਕ ਕਲਾਕਾਰ ਦੁਨੀਆ ਨੂੰ ਵੱਖਰੇ ਪਹਿਲੂ ਤੋਂ ਵੀ ਦੇਖਦਾ, ਬੜੇ ਦਿਲ ਤੋਂ ਨੋਟ ਕਰਦਾ ਹੈ। ਸੋ ਇਸੇ ਕਰਕੇ ਅਸੀਂ ਰੌਣੀ ਸਾਹਿਬ ਦੇ ਰੂਬਰੂ ਤੁਹਾਨੂੰ ਸਾਰਿਆਂ ਨੂੰ ਕਰਵਾਇਆ ਹੈ। ਹਾਲਾਂਕਿ ਅਸੀਂ ਆਪੋ ਆਪਣੇ ਘਰ ਹੀ ਬੈਠੇ ਹਾਂ ਤੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਅਸੀਂ ਉਹਨਾਂ ਨਾਲ ਜੁੜੇ ਹਾਂ। ਸੋ ਤੁਸੀਂ ਵੀ ਘਰਾਂ 'ਚ ਰਹੋ, ਸਟੇ ਸੇਫ, ਸਟੇ ਹੋਮ। ਤੇ ਥੋੜੇ ਦਿਨ ਬਾਕੀ ਨੇ, ਉਸ ਤੋਂ ਬਾਅਦ ਫਿਰ ਖੁੱਲ੍ਹ ਕੇ ਸਾਰੇ ਮਿਲਾਂਗੇ। ਰੌਣੀ ਸਾਹਿਬ ਵੀ ਤੁਹਾਨੂੰ ਥੀਏਟਰਾਂ ਦੇ ਵਿੱਚ ਮਿਲਣਗੇ। ਇਹਨਾਂ ਦੀਆਂ ਵੀ ਬੜੀ ਵੱਡੀਆਂ ਫਿਲਮਾਂ ਜਿਹੜੀਆਂ ਕਿ ਰੁਕੀਆਂ ਹੋਈਆਂ ਨੇ, ਜਿਨ੍ਹਾਂ ਦੇ ਵਿੱਚ ਪੋਸਟੀ, ਜਿਨ੍ਹਾਂ ਦਾ ਮੈਨੂੰ ਵੀ ਇੰਤਜ਼ਾਰ ਹੈ ਤੇ ਉਮੀਦ ਕਰਦਾ ਤੁਹਾਨੂੰ ਵੀ ਇੰਤਜ਼ਾਰ ਆ, ਬਿਕੋਜ਼ ਉਸ ਫਿਲਮ ਦੀ ਹਾਈਪ ਬਹੁਤ ਜ਼ਿਆਦਾ ਵੱਡੀ ਬਣੀ ਹੋਈ ਆ। ਸੋ ਪੋਸਟੀ ਦੇ ਨਾਲ ਰੌਣੀ ਸਾਹਿਬ ਸਾਨੂੰ ਥੀਏਟਰਾਂ ਦੇ ਵਿੱਚ ਫੇਰ ਮਿਲਣੇ ਨੇ ਤੇ ਉਮੀਦ ਕਰਦੇ ਬੜੀ ਜਲਦੀ ਲੋਕਡਾਊਨ ਖੁੱਲੂਗਾ। ਰੌਣੀ ਸਾਹਿਬ ਇੰਡੋਜ਼ ਟੀਵੀ ਨਾਲ ਜੁੜੇ ਬਹੁਤ ਬਹੁਤ ਸ਼ੁਕਰੀਆ। ਮਿਹਰਬਾਨੀ ਜੀ। ਮੈਂ ਇੱਕ ਵਾਰ ਫਿਰ ਤੁਹਾਡੇ ਜਰੀਏ ਆਪਣੇ ਸਾਰੇ ਫਿਲਮ ਲਾਈਨ ਦੇ ਕਲਾਕਾਰਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਸਾਡੀ ਸੰਸਥਾ ਐਸੋਸੀਏਸ਼ਨ ਦੇ ਰਾਹੀਂ ਬਹੁਤ ਵੱਡਾ ਉਪਰਾਲਾ ਕਰਕੇ ਆਪਣੀ ਇੰਡਸਟਰੀ ਨੂੰ ਬਚਾਉਣ ਦਾ ਤੇ ਲੋਕਾਂ ਨੂੰ ਵੀ ਹੋਕਾ ਦਿੱਤਾ ਕਿ ਆਓ ਆਪਾਂ ਆਪੋ ਆਪਣੀ ਇੰਡਸਟਰੀ ਨੂੰ ਬਚਾਈਏ ਤੇ ਫਿਰ ਤੋਂ ਇਹ ਨਾਰਾ ਦਈਏ ਕਿ ਜ਼ਿੰਦਗੀ ਜਿੰਦਾਬਾਦ ਹੈ, ਜ਼ਿੰਦਗੀ ਆਬਾਦ ਰਹੇ, ਜ਼ਿੰਦਗੀ ਹੱਸਦੀ ਰਹੇ, ਜ਼ਿੰਦਗੀ ਵਸਦੀ ਰਹੇ। ਮਿਹਰਬਾਨੀ, ਸ਼ੁਕਰੀਆ, ਥੈਂਕ ਯੂ, ਧੰਨਵਾਦ।